ਜਦੋਂ ਮਾਰ ਸਾਰੰਗ ਤੇ ਮਾਰ ਵਰਿਆਮ ਜਾ ਕੇ ਮਾਲ ਮਾਰਨ ਲੱਗੇ ਨਾ ਵਟੂਆਂ ਦੇ, ਉਦੋਂ ਮੀਰ ਮਲਖਾਈ ਉਹਨਾਂ ਦੇ ਨਾਲ ਆ, ਉਹ ਮੀਰਜ਼ਾਦਾ ਮਿਰਾਸੀ ਵੀ ਅਸੀਂ ਆਨੇ ਆ। ਜਿਹੜੀ ਸਾਡੇ ਕੋਲ ਕੌਮਾਂ ਦੀ ਵੰਡ ਇਹ ਹੈ ਨਾ ਕਿ ਜਿੱਥੇ ਮਾਛੀ ਜਾ ਕੇ ਜੰਗ ਲੜਿਆ ਹੈ ਉਸ ਵਾਸਤੇ ਪੈਰ ਪਿੱਛਾ ਧਰਨਾ ਮੌਤ ਹੈ, ਉਸਨੇ ਮਰਨਾ ਕਬੂਲ ਕਰ ਲਿਆ ਹੈ, ਲੇਕਿਨ ਪੈਰ ਪਿੱਛਾ ਨਹੀਂ ਪਟਿਆ। ਜਿਹੜਾ ਮੀਰਜ਼ਾਦੇ ਨਾਲ ਹੁੰਦੇ ਹਨ, ਮਿਰਾਸੀ ਨਾਲ ਹੁੰਦੇ ਹਨ, ਉਹਨਾਂ ਦਾ ਕੰਮ ਹੁੰਦਾ ਇੱਕ ਉਸ ਜੰਗ ਦੇ ਹਾਲਾਤ ਅਕਸਬੰਦ ਕਰਨੇ। ਉਹਨਾਂ ਨੂੰ ਜਿਹੜੇ ਸਾਡੇ ਕੋਲ ਜਿਤਨੀਆਂ ਵੀ ਵਾਰਾਂ ਹਨ ਉਹ ਤਕਰੀਬਨ ਉਹਨਾਂ ਦੇ ਹੀ ਲਿਖੀ ਹੋਈਆਂ। ਡਾਢੀ ਜਾਂ ਮਿਰਾਸੀ ਦਾ ਕੰਮ ਜਿਹੜਾ ਹੈ ਉਹ ਹੀ ਹੁੰਦਾ ਹੈ। ਮੈਂ ਜਿਤਨੀ ਸਟੱਡੀ ਕੀਤੀ ਨੇ, ਜਿਹੜੀ ਮੇਰੇ ਫੋਕ ਜਿਹੜੀ ਹੈ ਜਾਂ ਇਹ ਜ਼ਬਾਨੀ ਤਾਰੀਖ ਜਿਹੜੀ ਹੈ, ਇਸ ਜਿਤਨੇ ਵੀ ਮੈਂ ਕਹਾਣੀਆਂ ਪੜ੍ਹੀਆਂ ਸੁਣੀਆਂ ਹਨ ਹੁਣ ਤੱਕ ਵਸੇਬ ਦੇ ਵਿੱਚ, ਕਿਸੇ ਵੀ ਮਿਰਾਸੀ ਨੇ ਜੰਗ ਨਹੀਂ ਲੜੀ। ਜਿਹੜਾ ਮੀਰ ਮਲਖਾਈ ਹੈ ਨਾ, ਜਦੋਂ ਉੱਥੇ ਵਟੂਆਂ ਘੇਰ ਲਿਆ, ਜ਼ਾਹਿਰ ਹੈ ਪਤਾ ਲੱਗ ਗਿਆ ਮਾਰ ਸਾਰੰਗ ਨੂੰ ਅਸੀਂ ਦੋ ਬੰਦੇ ਆ ਤੇ ਇਹ ਪੂਰਾ ਜਾਣ ਆਇਆ ਖੜੋਤਾ ਹੈ, ਪੂਰੀ ਰਾਵੀ ਇਕੱਠੀ ਹੈ, ਇਹਨਾਂ ਹੁਣ ਸਾਨੂੰ ਮਾਰ ਛੱਡਣਾ ਹੈ। ਉਸ ਵੇਲੇ ਉਸ ਮਾਰ ਸਾਰੰਗ ਆਖਿਆ ਉਹਨਾਂ ਨੂੰ, ਇਹ ਸਾਡਾ ਜਿਹੜਾ ਬੰਦਾ ਹੈ ਨਾ ਇਹਨੂੰ ਵਿੱਚੋਂ ਨਿਕਲਣ ਦਿਓ ਤੇ ਪਿੱਛੇ ਲੜਾਈ ਕਰਦੇ ਆ। ਇਖਲਾਕੀਆਤ ਅਸਲ ਬੜੀ ਵੱਡੇ ਲੈਵਲ ਤੇ ਹੁੰਦੀ ਹੈ। ਮਾਰ ਸਾਰੰਗ ਮੀਰ ਮਲਖਾਈ ਨੂੰ ਆਖਿਆ ਵੀ ਜਾ ਤੇ ਪਿੱਛੇ ਜਾ ਕੇ ਸੁਨੇਹਾ ਦੇਵੀਂ, ਥੋੜਾ ਆ ਕੇ ਲਾਸ਼ਾਂ ਚਾਹ ਲਈ ਸਨ ਬਈ ਸਾਰੰਗ ਤੇ ਵਰਿਆਮ ਮਰੀ ਗਏ ਰਾਵੀ ਦੇ ਉੱਤੇ। ਮੀਰ ਮਲਖਾਈ ਆਖਿਆ ਰਾਏ ਸਾਰੰਗ ਨੂੰ, ਮਾਰ ਸਾਰੰਗ ਨੂੰ ਕਿ ਮਾਰ ਸਾਹਿਬ ਮੈਂ ਤਾਂ ਮੁੜ ਸੁਨੇਹਾ ਕਹਾਣੀ ਸਿਰੋਂ ਨਾਲ ਲਈ ਵਧੋ ਨਾ, ਮੁੜ ਮੈਂ ਜੱਦੀ ਕਮੀ ਤਾਂ ਕੋਈ ਨਾ ਕਿ ਮੈਂ ਜਾ ਕੇ ਪਿੱਛਾ ਜਾ ਕੇ ਵਗ ਜਾਵਾਂ ਤੇ ਜਾ ਕੇ ਉਹਨਾਂ ਨੂੰ ਦੱਸਾਂ ਮੈਂ ਸਿਰੋਂ ਮਰੀ ਗਿਆ ਲੈ, ਮੈਂ ਤਾਂ ਮੁੜ ਸਿਰੋਂ ਸੁਨੇਹਾ ਕਹਣਾ ਹੋ ਜਾऊँ, ਮੈਂ ਪਿੱਛਾ ਕੋਈ ਨਹੀਂ ਜਾਣਾ, ਤੁਸੀਂ ਮਰ ਗਿਆ ਤੇ ਜੇ ਮੈਂ ਵੀ ਮਰ ਗਿਆ ਤੇ ਐਡਾ ਜਾਨ ਸਾਰੇ ਟੱਬਰ ਦਾ ਕੋਈ ਨਹੀਂ ਹੋ ਜਾਣਾ। ਉਹ ਗੱਲ ਬਣੀ। ਮੀਰ ਮਲਖਾਈ ਵੀ ਮਰੀ ਗਿਆ, ਮਾਰ ਸਾਰੰਗ ਵੀ ਉੱਥੇ ਉਸ ਲੜਾਈ 'ਚ ਮਰੀ ਗਿਆ ਤੇ ਮੋਰ ਵਰਿਆਮ ਵੀ ਉਸ ਲੜਾਈ 'ਚ ਮਰੀ ਗਿਆ। ਜਿਹੜੀ ਉੱਥੇ ਜਣ ਬਰਵਾਣਾ ਦਾ ਜਿਹੜਾ ਕਬਰਸਤਾਨ ਹੈ ਨਾ, ਵੱਡਾ ਕਬਰਸਤਾਨ, ਉੱਥੇ ਜਿਹੜੀ ਕਬਰ ਨੇ ਮਾਰ ਵਰਿਆਮ ਦੀ ਵੀ ਕਬਰ ਹੈ, ਮਾਰ ਸਾਰੰਗ ਦੀ ਵੀ ਕਬਰ ਹੈ, ਤੇ ਉਹਨਾਂ ਦੀ ਸਿਰਾਂਦੀ ਮੁੜ ਮੀਰ ਮਲਖਾਈ ਦੀ ਕਬਰ ਹੈ। ਜੇ ਕਿਸੇ ਵੇਖਣੀ ਜਾ ਕੇ ਵੇਖ ਲਵੇ। ਜੇ ਕਿਸੇ ਨੂੰ ਪਤਾ ਹੋਵੇ ਨਾ ਕਿ ਕਿਸੇ ਹੋਰ ਵੀ ਮੀਰ ਆਲਮ ਜਿਹੜਾ ਹੈ ਐਡੀ ਵੱਡੀ ਬਹਾਦਰੀ ਵਿਖਾਈ ਹੈ, ਐਡੀ ਵੱਡੀ ਗੱਲ ਕੀਤੀ ਹੈ ਕਿਸੇ ਸਟੋਰੀ ਦੇ ਵਿੱਚ, ਫੋਕ ਦੇ ਵਿੱਚ, ਤੇ ਉਹ ਮੈਨੂੰ ਦੱਸਿਆ ਹੈ ਜ਼ਰੂਰ ਜੀ। ਬਹੁਤ ਸ਼ੁਕਰੀਆ।